एक साधु दा माची सी इत्थे साडे कोल। अच्छा सिखां नूं मारदा सी। दसो थोड़ी गल आहो। हाँ वो मारदा सी सिखां नूं लिया के इत्थे उत्थे मार छड़नियां सिखणियां उत्थे मार छड़नियां पैसा खोह लैना। ਤੁਹਾਡੇ ਪਿੰਡ ਦਾ ਸੀ ਕੋਈ नाम दा साधु दा ਸਾਧੂ ਦਾ ਕੀ ਸੀ ਨਾਮ ਉਹਦਾ अली मोहम्मद इत्थे ਮਾਛੀ ਸੀ हाँ ਅਲੀ ਮੁਹੰਮਦ ਮਾਛੀ हाँ ਅੱਛਾ सुले मार रले सन को 3-4 कट्टे ਲਾਮ ਲੂਮ ਦੇ ਪਿੰਡਾਂ ਪੁੰਡਾਂ ਦੇ ਕੋਲੇ ਪਿੰਡ ਦਾ ਗੋਸਤ ਦਾ ਕੋਤਰੂ हाँ ਹਾਂ ਹਾਂ ਉਹਨਾਂ ਨੇ ਭਾਰੂ ਲਾ ਆਇਆ ਉਹ ਤੋਂ ਭਾਰੂ ਆ ਤੇ ਹਲਾ ਇਹਨੇ ਲਾ ਛੱਡੇ ਮਾਰ ਛੱਡੇ। ਚਲੋ ਬਸੀ ਆ ਜੀ ਝਾਲੇ ਇੱਥੇ ਕੌਣ ਪੁੱਛਦੇ ਜਦੋਂ ਉਦੋਂ ਕਦਰ ਕੋ ਨਹੀਂ ਮਾਮਲੇ ਮਾਰੀ ਜਾ ਰਹੇ ਇੱਧਰ ਸਿੱਖਾਂ ਨੂੰ ਮਾਰੀ ਜਾ ਰਹੇ ਉਧਰ ਮੁਸਲਮਾਨਾਂ ਨੂੰ ਮਾਰੀ ਜਾਣਾ ਉੱਧਰ ਮੁਸਲਮਾਨ ਮਾਰੀ ਆਉਂਦੇ ਹਨ ਹੂੰ ਉਹ ਮਾਰੇ ਉਹਨਾਂ ਨੂੰ ਜਿਹੜਾ ਚੱਲ ਜਾਂਦਾ ਉਹ ਮਾਰ ਛੱਡਦਾ ਜਿਹੜੇ ਇਹਨਾਂ ਨੂੰ ਚੱਲਦਾ ਹੂੰ ਉਹ ਸਾਡੇ ਪਿੰਡ ਜਥਾ ਬਰੀਤਾ ਸੀ 12 ਪਿੰਡ ਬਰੀਤੇ ਸਨ ਕਿੱਥੇ ਲਾਲੇਪੁਰ ਲਾਲਾਪੁਰ ਹਾਂ 12 ਪਿੰਡ ਮਰੀਚੇ ਆ ਹਾਂ ਸਿੱਖਾਂ ਦੇ ਜਥਾ ਆ ਰਿਹਾ ਸੀ ਉਹ ਮਰੀ ਹਾਂ ਕਾਫਲਾ ਜਿਹਨੂੰ ਕਹਿੰਦੇ ਆ ਆਹੋ। ਅੱਛਾ ਉਹ ਕਿਵੇਂ ਉਹ ਬਗਲ ਲੁੱਟਣ ਵਾਲੇ ਸਾਡੇ ਪਿੰਡ ਦੇ ਹਰ 3-4 ਤੁਹਾਡੇ ਪਿੰਡ ਦੇ ਹਾਂ ਕਿਹੜੇ ਕਿਹੜੇ ਸਹੀ ਸਾਣਾ ਸਾਈ ਸਨ ਅੱਛਾ ਹਾਂ ਮਰ ਗਏ ਹਲੇ 2 ਤਾਂ ਗੋਲੀ ਨਾਲ ਉੱਥੇ ਹੀ ਰਹੇ ਉੱਥੇ ਹੀ ਰਹਿ ਗਏ ਹਨ ਹਾਂ ਟੁੱਟਣ ਗਏ ਉੱਥੇ ਵਿੱਚ ਹੀ ਮਰੇ ਆਪਣਾ ਬਾਜਰੇ ਦੇ ਆਟਾ ਪੀ ਲੈਣਾ ਬੀਬੀਆਂ ਕਦੀ ਜਵਾਰ ਦਾ ਪੀ ਲੈਣਾ ਕਦੀ ਕਣਕ ਦੇ ਇੰਨੀ ਹੁੰਦੀ ਨਹੀਂ ਸੀ ਅੱਛਾ ਅੱਛਾ ਖਾ ਕੇ ਰੋਟੀਆਂ ਦੇ ਨਾਲ ਮੱਖਣ ਹੋਣਾ ਤੇ ਸਾਗ ਹੋਣਾ ਸਾਗ ਹੋਣਾ ਤੇ ਬਾਬੇ ਉਹ ਵੇਲਾ ਸਹੀ ਸੀ ਕਿ ਹੁਣ ਵਾਲਾ ਸਹੀ ਉਹ ਵੇਲਾ ਸਹੀ ਸੀ ਉਹ ਇਹ ਵੇਲਾ ਕਾਹਦੇ ਚ ਹੈਲੋ ਅਸਲਾਮ ਵਾਲੇਕਮ ਨਾਜ਼ਰੀਨ ਤੁਸੀਂ ਵੇਖਦੇ ਪਏ ਹੋ YouTube ਚੈਨਲ ਮੇਰਾ ਪਿੰਡ ਮੇਰਾ ਪੰਜਾਬ। ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ ਮੇਰੇ ਨਾਲ ਭਾਈ ਅਕਰਮ ਸਾਹਿਬ। ਨਾਜ਼ਰੀਨ 1947 ਦੇ ਵੰਡ ਵੇਲੇ ਦੀ ਇੱਕ ਨਵੀਂ ਕਹਾਣੀ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਇਸ ਟਾਈਮ ਅਸੀਂ ਮੌਜੂਦ ਹਾਂ ਪਿੰਡ ਚਿੱਟੀ ਗੁਰਾਇਆ। ਇਹ ਪਿੰਡ ਜ਼ਿਲ੍ਹਾ ਗੁਜਰਾਂਵਾਲੇ 'ਚ ਪੈਂਦਾ। ਸਾਡੇ ਨਾਲ ਬਜ਼ੁਰਗ ਮੌਜੂਦ ਨੇ ਜਿਹੜੇ ਇੱਥੋਂ ਦੇ ਵਸਨੀਕ ਨੇ ਬਸ਼ਿੰਦੇ ਨੇ ਸ਼ੁਰੂ ਤੋਂ ਰਹਿਣ ਵਾਲੇ। ਇਹਨਾਂ ਨੂੰ ਸਾਰਾ ਕੁਝ ਪੁੱਛਣਾ 1947 ਟਾਈਮ ਦਾ ਕਿ ਇੱਥੇ ਕਿਹੜੇ ਕਿਹੜੇ ਘਰ ਸਰਦਾਰ ਸਿੱਖ ਸਰਦਾਰ ਰਹਿੰਦੇ ਹਨ ਜਾਂ ਖੱਤਰੀ ਹਿੰਦੂ ਵਗੈਰਾ ਰਹਿੰਦੇ ਹਨ। ਤੇ ਜਦੋਂ ਉਜਾੜੇ ਹੋਏ 1947 ਚ ਵਾਟੋ ਕੋਈ ਕਿ ਉਹਨਾਂ ਕੋਲ ਨੁਕਸਾਨ ਹੋਇਆ ਉਹ ਕਿਵੇਂ ਰਹਿੰਦੇ ਹਨ ਆਪਣਾ ਮੁਸਲਮਾਨ ਤੇ ਉਹਨਾਂ ਦਾ ਕਿਵੇਂ ਦਾ ਰਹਿਣ ਸਹਿਣ ਸੀ ਸਾਰਾ ਕੁਝ ਬਾਬਿਆਂ ਦੀ ਜ਼ਬਾਨੀ ਪੁੱਛਣੇ ਆ ਜੀ। ਬਜ਼ੁਰਗੋ ਆਪਣਾ ਨਾਂ ਕੀ ਹੈ? ਮਨਜ਼ੂਰ ਮਨਜ਼ੂਰ। ਹਾਂ ਤੁਹਾਡੇ ਵਾਲ ਸਾਹਿਬ ਦਾ ਨਾਂ ਕੀ ਜੀ? ਫਜ਼ਲ ਫਜ਼ਲ। ਦਾਦਾ ਦਾ? ਹਾਂ ਦਾਦੇ ਦਾ ਨਾਂ ਚੰਨਣ। ਚੰਨਣ। ਹਾਂ ਅੱਛਾ ਜੀ। ਬਜ਼ੁਰਗੋ ਤੁਸੀਂ ਬਸ਼ਿੰਦੇ ਹੋ ਕਿ ਮਾਜਰ ਜੀ ਭਲਾ? ਹਾਂ ਬਸ਼ਿੰਦੇ ਹੋ ਕਿ ਮਾਜਰ ਹੋ? ਇਹ ਬਸਿੰਦੇ ਇੱਥੋਂ ਦੇ ਰਹਿਣ ਵਾਲੇ ਇੱਥੇ ਹੀ ਰਹਿੰਦੇ। ਅੱਛਾ ਇੱਥੇ ਡੇਰਾ ਸੀ ਜਦੋਂ ਸਾਡੇ ਸਿੱਖ ਗਏ। ਅੱਛਾ ਤੇ 1947 ਟਾਈਮ ਜਦੋਂ ਉਜਾੜੇ ਹੋਏ ਨੇ ਹਾਂ ਤੁਸੀਂ ਕਿੱਡੇ ਕੁ ਸੋ ਦੋ? ਮੈਂ ਬਾਬਾ ਇੱਥੇ ਮੁੰਡਾ ਸਾਡਾ ਵਾਹ ਮੈਨੂੰ ਪਤਾ ਯਾਰ ਸਾਰਾ ਤਕਰੀਬਨ 10-12 ਸਾਲ ਦੇ ਐ ਸੋ। ਹਾਂ ਮੈਨੂੰ ਪਤਾ ਸੰਭਾਲ ਹੈ ਮੈਨੂੰ ਕੌਣ ਸੰਭਾਲ ਹੈ? ਹਾਂ ਅੱਛਾ 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 ਉਹ ਸ਼ੇਰੇ ਕੋਠੀ। ਅੱਛਾ ਬਾਬਿਓ ਹਾਂ ਇਹ ਪਿੰਡ ਤੁਹਾਡਾ ਜਿੱਥੇ ਅਸੀਂ ਬੈਠੇ ਆ ਕਿਹੜਾ ਪਿੰਡ? ਚਿੱਟੀ ਗਿਰਾਇਆ। ਚਿੱਟੀ ਗੁਰਾਇਆ। ਹਾਂ ਅੱਛਾ ਅੱਛਾ ਤੇ ਇਹਦਾ ਜ਼ਿਲ੍ਹਾ ਕਿਹੜਾ ਤੁਹਾਡਾ? ਇਹ ਕੁਜਰਾ ਵਾਲਾ ਜ਼ਿਲ੍ਹਾ ਗੁਜਰਾਂਵਾਲਾ। ਹਾਂ 47 ਟਾਈਮ ਗੁਜਰਾਂਵਾਲਾ ਸੀ ਜੀ। ਹਾਂ ਤੇ ਤਹਿਸੀਲ ਤੁਹਾਡੀ ਕਿਹੜੀ ਹੈ? ਤਹਿਸੀਲ ਅੱਗੇ ਤੇ ਸੀ ਕਾਮੋ ਕੀ ਤੇ ਹੁਣ ਕਾਮੋ ਕੀ ਹੈ ਤਹਿਸੀਲ ਮੇਰਾ ਦੇਣਾ। ਅੱਛਾ ਅੱਛਾ ਥਾਣਾ ਵੀ ਉੱਥੇ ਹੀ ਹੈ। ਸਹੀ ਹੋ ਗਿਆ ਠੀਕ। ਹਾਂ ਬਜ਼ੁਰਗੋ 47 ਟਾਈਮ ਇਹ ਉਦੋਂ ਦਾ ਤੁਹਾਡਾ ਪਿੰਡ ਚਿੱਟੀ ਗੁਰਾਇਆ ਜੀ ਇਹਦਾ ਨਾਂ? ਹਾਂ ਉਦੋਂ ਵੀ ਆਈ ਸੀ ਨਾ ਨਾਂ? ਹਾਂ ਇਹਦੇ ਦੁਆਲੇ ਦੇ ਪਿੰਡ ਦੱਸਿਆ ਕਿ 2-4? ਸਾਧੂ। ਅੱਛਾ ਸਾਧੂ ਗੁਰਾਇਆ ਪੂਰਾ ਨਾਂ ਦੱਸੋ ਨਾ। ਸਾਧੂ ਮਾਜਰਾ ਦਾ ਸੀ ਇਹ। ਸਾਧੂ ਗੁਰਾਇਆ। ਹਾਂ ਸਿੱਖਾਂ ਦਾ ਸਾਧੂ ਜੀ। ਗੁਰਾਇਆ। ਅੱਛਾ ਜੀ। ਉਹ ਵੀ ਸਿੱਖ ਸਨ ਜਿਹੜੇ ਗੁਰਾਏ ਸਨ ਉਹ ਵੀ ਸਿੱਖ ਸਨ। ਗੁਰਾਇਆ ਸਿੱਖ ਸਨ। ਹਾਂ ਅੱਛਾ ਪਰ ਚੋਜਾ ਜੋ ਕੇ ਬੁੱਢਾ ਗੁਰਾਇਆ। ਹਾਂ ਹਾਂ ਬੂਪੜਾ। ਸਹੀ ਹੋ ਗਿਆ। ਹੋਰ ਇਤਰੋ ਸਾਰੇ ਬੰਦਾ ਛੜੇ ਤੈਨੂੰ 4-5 ਪਿੰਡ ਦਾ ਛੜੇ ਨੇ 5 ਪਿੰਡ ਦਾ ਛੜੇ ਨੇ। ਬਜ਼ੁਰਗੋ ਆ ਜਿਹੜਾ ਪਿੰਡ ਤੁਹਾਡਾ ਹਾਂ ਇੱਥੇ ਸਿੱਖ ਸਰਦਾਰ ਮੁਸਲਮਾਨ ਕਿਹੜੇ ਕਿਹੜੇ ਕੌਮਾਂ ਰਹਿੰਦੀਆਂ ਹਨ 47 ਤੋਂ ਪਹਿਲੇ? ਉਹ ਵਾਹੀ ਕਰਦੇ ਸਨ। ਕਿਹੜੇ ਕਿਹੜੇ ਰਹਿੰਦੇ ਸਨ ਘਰ? ਉਹ ਘਰ ਸੀ ਸੁੰਦਰ ਸਿੰਘ ਬਾਬਾ ਸੁੰਦਰ ਸਿੰਘ ਸੀ ਉਹ 'ਚ 12 ਇੱਥੇ ਸਾਧੂ ਲਵਾਵੀਏ ਤੋਂ ਅੱਗੇ ਕੋਠੀ ਨਹੀਂ ਪਈ। ਹਾਂਜੀ ਹਾਂਜੀ ਉਹ ਉੱਥੇ ਉਹਨਾਂ ਦੀ ਸੀ ਉਹ ਨਾਲ ਹੀ ਸੀ। ਅੱਛਾ ਅੱਛਾ ਉਹਨਾਂ ਦੇ ਹੀ ਉਹ। ਹੁਣ ਮਾਜਰ ਦੇ ਤੇ ਵਿੱਚ ਵੜ ਕਿੰਨੇ ਘਰ ਸਨ ਸਿੱਖਾਂ ਦੇ ਜੀ? ਉਹ 2-3 ਭਰਾ ਸਨ ਉਹਨਾਂ ਦੇ ਘਰ ਸਨ ਬਸ? ਦੂਸਰਿਆਂ ਭਰਾਵਾਂ ਦੇ ਨਾਂ ਯਾਦ ਨੇ? ਨਹੀਂ ਮੈਨੂੰ ਯਾਦ ਹੈ। ਮੈਂ ਤੇਰਾ ਝੂਠ ਦਾ ਮਾਰਾ ਮੈਂ ਬਾਬਾ ਸੁੰਦਰ ਕੇ ਬੰਨਾ ਸਾਡਾ ਪਈ ਸੀ ਉਹ ਉਹਦਾ ਜਾਂਦਾ ਰਹਿੰਦਾ ਸਾਡੇ ਪਿਓ ਉਹਨਾਂ ਨਾਲ ਵਾਹਵਾ ਸੀ ਇਸਲਾਮ ਦਾ।
ਤੁਹਾਡੇ ਅੱਬੇ ਘੁੰਮਦਾ ਜਾਂਦਾ ਸੀ ਹੈਂ? ਹਾਂ ਅੱਛਾ ਉਹ ਆਉਂਦਾ ਜਾਂਦਾ ਗੁਰਾਇਆ ਹੀ ਸੀ ਉਹ ਵੀ ਗੁਰਾਏ ਸਨ। ਤੁਹਾਡੀ ਜ਼ਾਤ ਕਿਹੜੀ ਬਾਬਿਓ? ਗੁਰਾਏ। ਤੁਸੀਂ ਵੀ ਕਰਾਏ ਹੋ? ਹਾਂ ਜੇ ਤੁਸੀਂ ਕਰਾਏ ਮੁਸਲਮਾਨ ਸੋ ਸਿੱਖ ਉਹ ਵੀ ਕਰਾਏ ਸਨ? ਹਾਂ। ਅੱਛਾ ਬਜ਼ੁਰਗੋ, ਸਿੱਖਾਂ ਤੋਂ ਇਲਾਵਾ ਇੱਥੇ ਹੋਰ ਕਿਹੜੀ ਕੌਮ ਰਹਿੰਦੀ ਸੀ ਤੁਹਾਡੇ ਪਿੰਡ 'ਚ? ਰਾਈ ਨੇ ਤੇ ਗੁਰਾਏ ਨੇ, ਹੋਰ ਤੇ ਕੋਈ ਨਹੀਂ ਕੋ। ਘੁਮਿਆਰ ਮੋਚੀ ਤੇਲੀ ਵਗੈਰਾ ਕੋਈ ਨਹੀਂ ਸਾਂ ਜੀ ਹੋਰ? ਉਹ ਘੁਮਿਆਰ ਰਹਿਣ ਦੋਤਰਾ ਘਰ ਘੁਮਿਆਰਾਂ ਦੇ ਅੱਜ ਜਿਹੜੀ ਹੱਟੀਆਂ ਨਹੀਂ ਪਈਆਂ ਨਾਲ। ਫਿਰ ਤੁਸੀਂ ਇੱਧਰ ਆਓ ਨਾ, ਇੱਥੇ ਆ ਵੀ ਆਓ। ਮੇਰੇ ਨਾਈ ਵੀ ਘੁਮਿਆਰ ਵੀ ਜਿਹੜੇ ਤੁਸੀਂ ਪੁੱਛਦੇ ਪਏ ਹੋ। 47 ਤੋਂ ਪਹਿਲਾਂ ਕਿਹੜੇ ਕਿਹੜੇ ਘਰ ਸਨ? ਉਸ ਤੋਂ ਪਹਿਲਾਂ ਬਾਬਿਆਂ ਨੂੰ ਪਤਾ। ਪਹਿਲਾਂ ਦੀ ਗੱਲ ਹੀ ਪਹਿਲਾਂ ਦੀ ਕਰਨੀ ਸੀ। ਅਸੀਂ ਪਹਿਲਾਂ ਦੀ ਗੱਲ ਮੈਂ ਕਰਨੇ ਆ ਤੇ ਜਿਹੜੇ ਵੀ ਸਨ ਸੈਯਦ ਵੀ ਸਨ ਤੇ ਗੁਰਾਏ ਵੀ ਸਨ ਤੇ ਘੁਮਿਆਰ ਵੀ ਸਨ ਤੇ ਇੱਕ ਇੱਕ ਘਰ ਦੋ ਘਰ। ਅੱਛਾ ਹਾਂ, ਦੋ ਘਰ। ਤੇ ਇਹ ਜਿਹੜੇ ਨੇ ਹਿੰਦੂ ਖੱਤਰੀ ਬਾਹਮਣ, ਇਹਨਾਂ ਦਾ ਘਰ ਵੀ ਗਿਆ ਸੀ? ਨਹੀਂ, ਇਹ ਕੋਈ ਨਹੀਂ ਸੀ ਇੱਥੇ ਸਾਡੇ ਪਿੰਡ 'ਚ। ਉਹ ਸਾਧੂ ਹੀ ਸਨ। ਉਹ ਜਿਹੜੇ ਸੈਣੀ ਬਾਬਾ ਨੂੰ ਹੁੰਦਾ ਇੱਥੇ ਤਾਂ ਹੁੰਦਾ ਗਾਡੀ ਪਈ ਸੀ। ਨਹੀਂ, ਬਾਹਮਣਾਂ ਦਾ ਘਰ ਕੋਈ ਆਇਆ ਸੀ ਇੱਥੇ? ਨਾ, ਸਾਧੂ। ਉਹ ਸਾਧੂ ਨਹੀਂ ਨਾਲ ਉੱਥੇ ਆਇਆ ਸੀ ਬਾਹਮਣ, ਇੱਥੇ ਪਿੰਡ 'ਚ ਕੋਈ ਨਹੀਂ ਸੀ? ਨਹੀਂ, ਸਾਡੇ ਪਿੰਡ ਸਿੱਖਾਂ ਦਾ ਘਰ ਸੀ। ਅੱਛਾ ਅੱਛਾ। ਆਹ ਖੱਤਰੀ ਕੋਲ। ਤੇ ਬਜ਼ੁਰਗੋ, ਆਪਣੇ ਪਿੰਡ ਵਿੱਚ ਉਹਨਾਂ ਦਾ ਗੁਰਦੁਆਰਾ ਆਇਆ ਸੀ? ਆਹੋ, ਉਹ ਜਿੱਥੇ ਆਏ ਹੋ ਨਾ, ਇਹ ਸਾਧੂ ਵੱਲੋਂ ਆਏ ਹੋ ਨਾ। ਹਾਂਜੀ। ਉਹ ਜਿਹੜੇ ਉਹਦੇ ਘਰ ਆਉਂਦੇ ਨੇ, ਇੱਥੇ ਗੁਰਦੁਆਰਾ ਸੀ। ਉੱਥੇ ਗੁਰਦੁਆਰਾ ਸੀ ਪਹਿਲੇ? ਹਾਂ। ਅੱਛਾ। ਉਹ ਆਪਣੀ ਮਸੀਤਾਂ ਕਿੰਨੀਆਂ ਉਦੋਂ? ਮਸੀਤਾਂ? ਹਾਂ, ਉਸ ਟਾਈਮ ਉਸ ਟਾਈਮ ਕੋਈ ਮਸੀਤ ਸੀ। ਅੱਛਾ। ਸਾਡੇ ਪਿੰਡ ਦੇ ਇੱਕ ਚੜ੍ਹਦੀ ਲਾਮੇ ਸੀ। ਅੱਛਾ ਜੀ। ਹੁਣ 4-5 ਹੋ ਗਈਆਂ। ਆਪਾਂ 47 ਤੋਂ ਪਹਿਲੇ ਸਾਰੀ ਗੱਲ ਕਰਨੀ। ਹਾਂ, ਮੈਂ ਉਹ ਇੱਕੋ ਹੀ ਮਸੀਤ ਉਹਦੇ ਸੀ। ਇੱਕ ਹੀ ਸੀ। ਤੇ ਖੂਹੀਆਂ ਕਿੱਥੇ ਕਰਦੇ ਆਪਣੀਆਂ? ਇੱਕ ਪੀਰਾਂ ਦੀ ਸੀ। ਇੱਕ ਪੀਰਾਂ ਦੀ ਵੀ ਮਸਜਿਦ ਸੀ ਤੇ ਇੱਕ ਗੁਰਾਇਆਂ ਦੀ ਸੀ। ਹਾਂ, ਸਾਰੇ ਅਸੀਂ ਇਕੱਠੇ ਨਮਾਏ। ਹੁਣ ਅੱਗੋਂ ਕੋਈ ਬਣ ਗਏ ਨੇ। ਹਾਂ, ਪੀਰਾਂ। ਹੋਰ ਫਿਰ ਅੱਛਾ, ਮੁਸਲਮਾਨਾਂ ਦੇ ਸਿੱਖਾਂ ਦਾ ਜਿਹੜੇ ਇੱਕ ਦੋ ਘਰ ਸਨ ਤੁਹਾਡੇ, ਉਹਨਾਂ ਨਾਲ ਮਿਲਣ ਵਰਤਨ ਕਿਵੇਂ ਦਾ ਸੀ? ਉਹ ਭਾਈ ਵਰਤਦੇ ਸਨ ਕਿ ਉਹ ਇਸੇ ਤਰ੍ਹਾਂ ਜਿਵੇਂ ਆ ਹੁਣ ਵਰਤੀ ਤਾਂ ਵਰਤਦੇ ਸਨ। ਲੜਦੇ ਹਾਂ ਤੁਹਾਡੇ ਨਾਲ? ਨਹੀਂ, ਉਹ ਸਾਡੇ ਪਿੰਡ ਵਾਲੇ ਇਹ ਮੈਂ ਤੁਹਾਨੂੰ ਪੁੱਛਣ ਪਿਆ ਕਿ ਮਿਲਣ ਵਰਤਨ ਕਿਵੇਂ ਦਾ ਸੀ ਬਾਬਿਓ? ਉਹ ਨਹੀਂ ਸਨ ਲੜਦੇ ਸਾਡੇ ਪਿੰਡ। ਉਹ ਇੱਕ ਦੋ ਘਰ ਸਾਡੇ, ਇੱਕ ਸਾਰੇ ਪਿੰਡ 'ਚ ਇੱਕ ਘਰ ਕੀ ਕਰ ਸਕਦੇ। ਪਿਆਰ ਮੁਹੱਬਤ ਨਾਲ ਰਹਿੰਦੇ? ਹਾਂ। ਸਹੀ ਹੈ। ਹਾਂ। ਆਪਣੇ ਤੁਹਾਡੇ ਵੱਡੇ ਕੀ ਕਰਦੇ ਆ ਉਸ ਟਾਈਮ? ਵਾਹੀ ਕਰਦੇ ਸਨ। ਵਾਹੀ ਕਰਦੇ ਹਾਂ ਉਦੋਂ? ਹਾਂ, ਸਾਡੇ ਭੋਏ ਆਪਣੇ। ਹਾਂ, ਸਹੀ ਹੈ। ਇੱਥੇ ਉਹ ਜਿਹੜੇ ਸਿੱਖ ਸਨ ਜਿਨ੍ਹਾਂ ਦਾ ਤੁਸੀਂ ਨਾਂ ਦੱਸਿਆ, ਉਹ ਕੀ ਕਰਦੇ ਹਨ? ਉਹ ਵੀ ਵਾਹੀ ਕਰਦੇ ਸਨ। ਉਹਦਾ ਖੂਹ ਸੀ ਆ ਕੋਟ ਵਾਲਾ ਜਿਹੜਾ ਜਿੱਥੇ ਉਹ ਕੋਠੀਆਂ ਪਈਆਂ ਨੇ ਹੁਣ। ਇੱਥੇ ਖੂਹ ਹੁੰਦਾ ਸੀ? ਹਾਂ। ਜ਼ਮੀਨ ਉਹਨਾਂ ਦੀ ਕਿੰਨੀ ਕੁ ਸੀ ਬਾਬੇ? ਜੀ ਬਥੇਰੀ ਸੀ ਉਹਨਾਂ ਦੀ। ਉਹ ਸਾਰਾ ਕਿੰਨੀ ਕੁ? 1 ਮਰਬਾ, 2, 3, 4? 2 ਮਰਬੇ ਸੀ ਜੀਵੀ ਉਹਨਾਂ ਦੀ ਸਾਰਿਆਂ ਭਰਾਵਾਂ ਦੇ। ਅੱਛਾ। ਅੱਗੋਂ ਫਿਰ ਇਕੱਠੇ ਹੀ ਛੱਡ ਦੋ। ਕਿੰਨੇ ਭਰਾ ਸਨ ਉਹ? 3। ਦੂਸਰਿਆਂ ਦੇ ਨਾਂ ਨਹੀਂ ਹੁੰਦੇ? ਨਹੀਂ, ਮੈਂ ਨਹੀਂ ਆਉਂਦਾ। ਮੈਂ ਝੂਠ ਮਾਰ ਚੜਾ। ਹਾਂ, ਮੈਨੂੰ ਕੀ ਲੋੜ ਹੈ ਝੂਠ ਮਾਰਨ ਦੀ? ਜਿਹਦਾ ਨਾਂ ਆਉਂਦਾ ਉਹਦੇ ਕੋਲ ਜਾਂਦੇ ਰਹੇ। ਉਹਦਾ ਜਾਣਾ ਤੇ ਅੱਛਾ, ਗੁਰਦੁਆਰੇ ਵਿੱਚ ਜਾਂਦੇ ਹੁੰਦੇ ਹਨ ਉਹ? ਹਾਂ। ਤੇ ਆਪਣੇ ਜਦੋਂ ਤੁਹਾਡੀ ਈਦ ਆਉਂਦੀ ਸੀ ਵੱਡੀ ਈਦ ਜਦੋਂ ਆਉਂਦੀ ਸੀ ਕੁਰਬਾਨੀ ਵਾਲੀ, ਹਾਂ, ਉਸ ਟਾਈਮ ਕੁਰਬਾਨੀ ਦਾ ਕੋਈ ਝਗੜਾ ਤੇ ਨਹੀਂ ਹੁੰਦਾ ਵੀ ਨਾ ਕਰੋ, ਆ ਨਹੀਂ ਕਰਨਾ, ਉਹ ਕਰਨਾ? ਉਹ ਨਹੀਂ ਗਾਲ ਨਹੀਂ ਸਨ ਕਰਨ ਦਿੰਦੇ। ਅੱਛਾ। ਸਾਧੂ ਵਾਲੇ ਜਿਹੜੇ ਸਨ ਗਾਲ ਨਹੀਂ ਸਨ ਕਰਨ ਦਿੰਦੇ। ਗਾਂ ਉਹਨਾਂ ਦੀ ਸਹੁੰ ਸੀ। ਅੱਛਾ ਅੱਛਾ। ਤੇ ਛੋਟੀਆਂ ਕਰ ਲੈਂਦੇ ਹੋ? ਬੱਕਰੇ ਛਤਰੇ? ਬੱਕਰਾ ਛਤਰਾ ਕਰਦੇ। ਗਾਂ ਨਹੀਂ ਸਨ ਕਰਨ ਦਿੰਦੇ। ਅੱਛਾ ਅੱਛਾ ਅੱਛਾ। ਤੇ ਬਾਬੇ ਉਹ ਕਿਵੇਂ ਦਾ ਰਹਿਣ ਸਹਿਣ ਸੀ ਮੁਸਲਮਾਨਾਂ ਨਾਲ ਉਹਨਾਂ ਦਾ? ਦੱਸੋ ਥੋੜਾ ਕੋਈ ਗੱਲ। ਹਾਂ, ਉਹ ਜਿਹੜਾ ਤੁਹਾਡੇ ਕੋਲ ਸਰਦਾਰ ਆਂਦਾ, ਕੀ ਉਹਦਾ ਨਾਂ ਦੱਸਿਆ ਤੁਸੀਂ? ਬਾਬਾ ਸੁੰਦਰ। ਬਾਬਾ ਸੁੰਦਰ। ਉਹਦਾ ਤੁਹਾਡਾ ਕਿਵੇਂ ਦਾ ਸੀ ਰਹਿਣ ਸਹਿਣ? ਕੋਈ ਥੋੜਾ ਦੱਸ। ਤੁਹਾਡੇ ਕੋਲ ਜਾਣਾ ਉਹਨਾਂ ਦੇ ਗਈ ਮਿਲਦੇ ਕਰਦੇ ਸਲਾਮ ਵਾਲੇਕੁਮ ਸਲਾਮ ਬਹਿ ਜਾਓ। ਇੱਕ ਦੂਸਰੇ ਕੋਈ ਚੀਜ਼ਾਂ ਉਧਾਰੀਆਂ ਦਿੰਦੇ ਲੈਂਦੇ ਹਾਂ ਕਿ ਨਹੀਂ? ਹਾਂ, ਇੱਕ ਦੂਸਰੇ ਕੋਈ ਉਧਾਰੀ ਚੀਜ਼ ਲੈ ਲੈਂਦੇ ਹਾਂ ਕਿ ਨਹੀਂ? ਵਰਤਣ ਵਾਲੀਆਂ? ਆਹ ਤੂੰ ਹਲ ਮੈਨੂੰ ਦੇ ਛੜੇ, ਮੈਂ ਤੈਨੂੰ ਦੇ ਛੜੇ। ਇਹ ਵਰਤਣਾ ਸੀ ਉਹਨਾਂ ਨਾਲ। ਹੋਰ ਕੋਈ ਉਹਨਾਂ ਨਾਲ ਟੁਕਰ ਤੇ ਨਹੀਂ ਸਨ ਖਾਂਦੇ। ਹਾਂ। ਗੱਡੇ ਗੁੱਡੇ ਵੀ ਤੁਹਾਡੇ ਆਇਆ ਸਾਂ? ਹਾਂ, ਗੱਡਾ ਆਇਆ ਸੀ ਤੁਹਾਡਾ ਉਸ ਟਾਈਮ? ਗੱਡਾ? ਹਾਂ। ਉਹਨਾਂ ਦਾ ਵੀ ਆਇਆ ਸੀ ਗੱਡਾ? ਹਾਂ, ਗੱਡੇ ਸਨ ਉਦੋਂ। ਹਾਂ, ਕਾਲਾ ਕੂੜਾ ਕੋਈ ਨਹੀਂ ਸਨ। ਅੱਛਾ। ਗੱਡਿਆਂ ਦੇ ਲੋਕ ਪੱਠੇ ਲਿਆਉਂਦੇ ਸਨ। ਗੱਡਿਆਂ ਦੇ ਲੋਕ। ਤੇ ਪੈਲੀਆਂ ਪਾਣੀ ਪੂਣੀ ਕਿਵੇਂ ਲਾਉਂਦੇ ਸੀ? ਨਹਿਰੀ ਪਾਣੀ ਸੀ ਕਿ ਖੂਹ ਸਨ? ਖੂਹ ਸਨ। ਕਿਹੜਾ ਖੂਹ ਸੀ ਤੁਹਾਡੇ? ਖੂਹ ਦਾ ਨਾਂ ਕੀ ਸੀ ਰੱਖਿਆ ਤੁਸੀਂ? ਸਾਡੇ ਖੂਹ ਦਾ? ਹਾਂ, ਇਹ ਦੰਦੀ ਵਾਲਾ। ਦੰਦੀ ਵਾਲਾ ਖੂਹ ਨੂੰ ਕਹਿੰਦੇ?
ਅੱਛਾ ਅੱਛਾ। ਤੇ ਉਹਨਾਂ ਵਾਲੇ ਖੂਹ ਦਾ ਨਾਂ ਕੀ ਸੀ? ਕੋਟ ਵਾਲਾ। ਕੋਟ ਵਾਲਾ ਖੂਹ ਨਾਂ ਦੇ। ਹਾਂ ਯਾਦ ਹੈ ਤੁਹਾਨੂੰ ਸਾਰਾ? ਹੈ ਹਾਂ ਅੱਛਾ ਅੱਛਾ ਸਹੀ ਹੈ। ਯਾਰ ਇੱਕ ਸਾਧੂ ਦਾ ਮਾਛੀ ਸੀ ਇੱਥੇ ਸਾਡੇ ਕੋਲ। ਅੱਛਾ ਉਹ ਛੁਰੇ ਬਾਰ ਬੜਿਆ ਉਦੋਂ ਕੀ ਮਿਸਾਲ ਛੁਰੇ ਮਾਰ ਦੱਸੋ ਤੁਹਾਨੂੰ, ਸਿੱਖਾਂ ਨੂੰ ਮਾਰਦਾ ਸੀ। ਦੱਸੋ ਥੋੜੀ ਗੱਲ ਆਹੋ। ਆਹੋ ਮਾਰਦਾ ਸੀ ਸਿੱਖਾਂ ਨੂੰ ਲਿਆ ਕੇ ਤੇ ਇੱਥੇ ਉੱਥੇ ਮਾਰ ਛੱਲੀਆਂ ਸਿੱਖਣੀਆਂ, ਉੱਥੇ ਮਾਰ ਛੱਲੀਆਂ ਮਿਲੋ ਪੈਸਾ ਖੋਹ ਲੈਣਾ। ਤੁਹਾਡੇ ਪਿੰਡ ਦਾ ਸੀ ਕੋਈ? ਨਾਮ ਦਾ ਸਾਧੂ ਦਾ ਸੀ। ਸਾਧੂ ਦਾ ਕੀ ਸੀ ਨਾਮ ਉਹਦਾ? ਅਲੀ ਮੁਹੰਮਦ ਇੱਥੇ ਮਾਛੀ ਸੀ? ਹਾਂ ਅਲੀ ਮੁਹੰਮਦ ਮਾਛੀ। ਹਾਂ ਅੱਛਾ ਛੁਰੇ ਮਾਰ ਰਲੇ ਸਨ ਕੋ 3-4 ਇਕੱਠੇ। ਲਾਮ ਲੂਮ ਦੇ ਪਿੰਡਾਂ ਪੁੰਡਾਂ ਦੇ, ਹਾਂ। ਕੋਈ ਪਿੰਡ ਦਾ ਕੋਸ ਦਾ ਕੋਦਰ ਹਾਂ 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 ਉਹ ਦਿਨ ਇਹਨੇ ਭਾਰੂ ਲਾ ਆਇਆ, ਉਹ ਤੋਂ ਭਾਰੂ ਆ ਦਸਲਾ ਇਹਨੇ ਲਾ ਛੜੇ ਨੇ, ਮਾਰ ਛੜੇ ਨੇ। ਚਲੋ ਬਸ ਆ ਜਿਹੜੀ ਚਾਲ ਹੈ ਇੱਥੇ। ਕੌਣ ਪੁੱਛਦੇ ਸੀ ਉਦੋਂ? ਉਦੋਂ ਕਦਰ ਕੋਈ ਨਹੀਂ ਮਾਮਲੇ ਐਵੇਂ ਮਾਰੀ ਜਾ ਰਹੇ, ਇੱਧਰ ਸਿੱਖਾਂ ਨੂੰ ਮਾਰੀ ਜਾ ਰਹੇ, ਉਧਰ ਮੁਸਲਮਾਨਾਂ ਨੂੰ ਮਾਰੀ ਜਾਣਾ। ਉੱਧਰ ਮੁਸਲਮਾਨ ਮਾਰੀ ਆਉਂਦੇ ਹਨ, ਹੂੰ ਉਹ ਸਿਰਫ ਮਾਰੇ ਪੈਸੇ- ਉਹਨਾਂ ਨੂੰ ਜਿਹੜਾ ਚੱਲ ਜਾਂਦਾ ਉਹ ਮਾਰ ਛੱਡਦਾ, ਜਿਹੜੇ ਇਹਨਾਂ ਨੂੰ ਚੱਲਦਾ ਸੀ। ਵਕਤ ਉਦੋਂ ਇੰਨੇ ਦਾ ਸੀ, ਹੁਣ ਵਕਤ ਇਹਦਾ। ਉਹ ਸਾਡੇ ਪਿੰਡ ਜਥਾ ਬਰੇਤਾ ਸੀ, 12 ਪਿੰਡ ਬਰੇਤੇ ਸਨ। ਕਿੱਥੇ? ਲਾਲੇਪੁਰ। ਲਾਲਾਪੁਰ। ਆਹ 12 ਪਿੰਡ ਮਰੀਚੇ ਆ। ਆਹ ਸਿੱਖਾਂ ਦੇ ਜਥਾ ਆ ਰਿਹਾ ਸੀ ਉਹ ਆਹ ਕਾਫਲਾ ਜਿਹਨੂੰ ਕਹਿੰਦੇ ਆ। ਆਹ ਅੱਛਾ ਉਹ ਕਿਵੇਂ? ਉਹ ਬਗਲ ਲੁੱਟਣ ਵਾਲੇ ਸਾਡੇ ਪਿੰਡ ਦੇ ਸਨ 3-4। ਤੁਹਾਡੇ ਪਿੰਡ ਦੇ ਆਹ ਕਿਹੜੇ ਕਿਹੜੇ? ਸਹੀ ਸਨ। ਸਾਈ ਸਨ। ਅੱਛਾ ਆਹ ਮਰ ਗਏ ਸਾਡੇ 2 ਤਾਂ ਗੋਲੀ ਨਾਲ ਉੱਥੇ ਹੀ ਉੱਥੇ ਹੀ ਰਹੇ ਰਹਿ ਗਏ ਹਨ। ਆਹ ਲੁੱਟਣ ਗਏ ਉੱਥੇ ਵਿੱਚ ਹੀ ਮਰੇ ਉਹਨਾਂ ਨੇ। ਜ਼ਾਹਰੀ ਬਾਤ ਵੇਖੋ ਜੀ, ਜਦੋਂ ਲੁੱਟਣ ਗਏ ਉਹਨਾਂ ਵੀ ਮਾਰਿਆ, ਇਹਨਾਂ ਵੀ ਮਾਰਿਆ ਕੋਈ। ਆਹ 2 ਗੋਲੀ ਨਾਲ ਉੱਥੇ ਹੀ ਰਹਿ ਗਏ। ਮਿਰਜੂ ਸਾਈ ਉਹ ਤੁਹਾਡੇ ਜਿਹੜਾ ਤੇਰੇ ਕੋਲ ਥਾਂ ਹੈ ਇੱਥੇ ਹੁੰਦਾ ਸੀ ਮਿਰਜ਼ਾ ਸਾਈ, ਉੱਥੇ ਹੀ ਰਿਹਾ ਸੀ। ਇੱਕ ਦਿੱਤਾ ਸ਼ੇਖ ਸੀ ਨਾਲ। ਅੱਗੇ ਮੂੰਹ ਕਰਕੇ ਦੱਸੀ ਜਾਓ, ਜਾ ਰਹੀ ਹੈਂ? ਬਾਤ। ਤੇ ਇਹ ਬੜੇ ਸਨ ਰਲੇ, 4-5 ਰਲੇ ਸਨ। ਲੁੱਟ ਮਾਰ ਕਰਦੇ ਹਨ ਦੋਨੇ। ਆਹ ਲੁੱਟ ਮਾਰ ਲੋਕਾਂ ਦੇ ਲਿਆ ਕੇ ਤੇ ਮੱਝੀ ਗਾਈ ਲੋਕਾਂ ਭਰ ਲਈਆਂ ਹਨ, ਜਿਹੜੇ ਤਗੜੇ ਸਨ ਉਹਨਾਂ ਵੇਲੀਆਂ ਭਰ ਲਈਆਂ ਹਨ। ਕੋਈ ਆਏ ਥੋੜਾ ਜਿਹਾ ਉਹਨਾਂ ਦਾ ਬਾਲ ਸੀ, ਬਾਲ ਉਹਨਾਂ ਦਾ ਬੜਾ ਸੀ, ਉਹਦਾ ਛੱਡ ਕੇ ਜਦੋਂ ਇੱਕੋ ਦਾ ਬੰਦਾ ਆ ਕੇ ਵੱਜਾ ਇੱਥੋਂ ਨਿਕਲ ਜਾਂਦੇ ਫਿਰ ਸਭ ਕੁਝ ਭਰੇ ਘਰ ਛੱਡ ਕੇ ਨਹੀਂ ਤੁਰੇ। ਜਿਵੇਂ ਉਧਰੋਂ ਹਿਮਾਚਲ ਛੱਡ ਕੇ ਆਏ ਨੇ ਭਰੇ ਘਰ। ਆਹ ਭਰੇ ਘਰ ਛੱਡ ਗਏ। ਤੇ ਜਿਹੜੇ ਤੁਹਾਡੇ ਉਹ ਸਿੱਖ ਦਾ ਤੁਸੀਂ ਨਾਂ ਦੱਸਿਆ, ਕੀ ਉਹਦਾ ਨਾਂ? ਉਹ ਬਾਬਾ ਸੁੰਦਰ ਬਾਬਾ ਸੁੰਦਰ। ਬਜ਼ੁਰਗ ਜਦੋਂ ਉਹ ਗਏ ਨੇ, ਉਹ ਤੁਹਾਨੂੰ ਚਾਬੀਆਂ ਦੇ ਅੱਗੇ ਘਰ ਦੀ ਵੀ ਅਸੀਂ ਆ ਜਾਾਂਗੇ। ਉਹ ਵੀ ਲੈ ਗਏ ਸਨ, ਕੋਈ ਲੈ ਗਿਆ ਸਨ, ਕੋਈ ਨਹੀਂ ਚਲੋ ਉਹ ਚੀਜ਼ਾਂ ਤੇ ਲੈ ਗਏ, ਮਤਲਬ ਉਹ ਘਰ ਤੁਹਾਡੇ ਵੱਲ ਕਰਕੇ ਅਸੀਂ ਆ ਜਾਣਾ ਫਿਰ ਵਾਪਸ। ਆਹੋ ਇਹ ਤੇ ਹੈ ਸਾਡੇ ਕਹਿੰਦੇ ਅਸੀਂ ਆ ਜਾ ਤੇ ਦਿਹਾੜੀ ਡੱਗ ਦਾ ਰੌਲਾ ਹੈ। ਹਾਂ ਇਹ ਤਾਂ ਪਤਾ ਨਹੀਂ ਸਾਨੂੰ। ਜਾਣ ਲੱਗੇ ਤੁਹਾਨੂੰ ਮਿਲੇ ਹੋਣਗੇ ਤੁਹਾਡੇ ਬੇਰਾਂ ਨੂੰ ਵੀ ਅਸੀਂ ਚੱਲੇ ਆਂ ਵੀ। ਮਿਲ ਬਹੁਤ ਆਪਣੀ ਜ਼ਿਆਦਾ ਦੀ ਪਈ ਇੱਥੇ ਅਸਾਂ ਕੋਟ ਦੇ ਉੱਤੇ ਬੈਠਾ ਧਰ ਚੜਨੇ। ਕਿਉਂ? ਜਥਾ ਪੈਂਦਾ ਅੱਛਾ ਪਿੰਡ ਨੂੰ ਪੈਂਦਾ ਸੀ ਜਥਾ? ਜਿਹੜੇ ਆਉਣਾ ਡੰਗਰ ਪਿੰਡ ਲੈ ਗਏ ਮਾਲ। ਅੱਛਾ ਹਾਂ ਪਿੰਡ ਮਾਲ ਲੈ ਗਏ ਕੋਟ ਦੇ ਉੱਤੇ ਪੱਠੇ ਵੱਢਣ ਆਉਣਾ, ਬੱਟੇ ਧਰੇ ਪਿਸਤੌਲ ਦੇ। ਅੱਛਾ ਬਾਬੇ ਉਦੋਂ ਹਥਿਆਰ ਕਿਹੜੇ ਹਾਂ? ਹਥਿਆਰ ਕੋਈ ਉਹਨਾਂ ਕੋਲ ਬੰਦੂਕਾਂ ਸਨ, ਇਹ ਸਾਡੇ ਕੋਲ ਸੋਟੇ ਹੁੰਦੇ ਸਨ। ਨਹੀਂ ਕੋਈ ਤਲਵਾਰਾਂ ਛਵੀਆਂ ਉਹ ਨਹੀਂ? ਤਲਵਾਰ ਹੁੰਦੀ ਸੀ, ਕਿਰਪਾਨਾਂ ਤੇ ਅੱਗੇ ਸੋਟੇ ਦੇ ਲਸੋਆ ਲਵਾਇਆ ਹੋਣਾ ਉਹ ਖੋਬੜਾ। ਅੱਛਾ ਅੱਛਾ ਤਾਂ ਤਲਵਾਰ ਹੋਣੀ ਉਹਦਾ ਬੰਦੂਕ ਬਦਾ ਕੋਈ। ਤੁਹਾਡੇ ਇਸ ਪਿੰਡ ਵਿੱਚ ਕੌਮਾਂ ਕਿਹੜੀ ਕਿਹੜੀ ਰਹਿੰਦੀਆਂ ਥੋੜਾ ਦੱਸਿਆ ਜੀ? ਦੱਸਿਆ ਚਾਹੇ ਸ਼ਾਹ ਵੀ, ਹਾਂਜੀ, ਰਾਈ ਵੀ, ਅੱਛਾ ਗਰਾਏ ਵੀ। ਕੋਈ ਕਮੀ ਕਿਉਂ ਨਹੀਂ ਰੱਖਿਆ? ਲੁਹਾਰ ਜਿਹਨੂੰ ਕਹਿੰਦੇ ਕੋਈ ਲੁਹਾਰ ਵੀ ਆਏ ਸਨ, ਉਹ ਪਰ ਕਮੀ ਸਨ ਹੈ ਤੇ ਬੰਦੇ ਹਨ ਬਾਬੇ ਸਾਰੇ। ਕੋਈ ਦੱਸੋ ਕਿਉਂ ਨਾਰਾਜ਼ ਹੁੰਦੇ ਜੀ? ਆਹੋ ਲੁਹਾਰਾਂ ਦੇ ਵੀ 2 ਘਰ ਸਨ। ਹੈ ਸਨ ਰੱਖੇ ਹਨ ਤੁਹਾਡੇ ਕੰਮੀ, ਤੁਹਾਡਾ ਕੰਮ ਨਹੀਂ ਕਰਦੇ ਆ? ਆਹ ਤੇ ਫਿਰ ਕੀ ਉਹ ਚੜਦੀ ਲਾਮੇ ਸਨ। ਅੱਛਾ ਅੱਛਾ ਉਹ ਫਾਲੇ ਛਾਲੇ ਡੰਗ ਦੇ ਸਨ, ਦਾਤਰੀਆਂ ਦੰਦੇ ਕਰ ਦੇਣੇ, ਫਾਲੇ ਡੰਗ ਦੇਣੇ। ਆਪਣੇ ਕੋਲ ਜੋਗ ਆਇਆ ਸੀ ਤੁਹਾਡੇ ਕੋਲ ਟੱਗਿਆਂ ਦੀ? ਇੱਕ ਸੀ ਕਿ 2 ਰੱਖੀਆਂ? ਸਾਡੇ ਕੋਲ 2 ਜੋਗਾ ਹਾਂ ਟੱਗਿਆਂ ਦੀ। ਬਾਬਾ ਜੀ ਤੁਸੀਂ ਉਦੋਂ 12-13 ਸਾਲ ਦੇ ਹੋ, ਤੁਸੀਂ ਕਰਦੇ ਵਿਹਲੇ ਫਿਰਦੇ ਕਰਦੇ ਹੋ ਕੰਮ ਤੁਸੀਂ ਵੀ? ਮੈਂ ਨਹੀਂ ਕੰਮ ਨਹੀਂ ਕਰਦਾ, ਮੈਂ ਆਪਣਾ ਨਾਲ ਹੀ ਲਗਾ ਫਿਰਦਾ ਪਿਆ। ਬਸ ਉਹ ਜੀ ਡੇਰੇ ਨੂੰ ਆ ਗਿਆ, ਰੋਟੀ ਲੈ ਗਏ ਜੀ, ਪਿੰਡ ਚਲਾ ਗਿਆ ਬਸ। ਪਿੰਡ ਚਲਾ ਜਾਣਾ ਮੈਂ ਕਿਹੜਾ ਕੋ ਨਹੀਂ ਤੇ ਖੂਹ ਦੇ ਵਿੱਚ ਜਦੋਂ ਪਾਣੀ ਉਹ ਢੱਗਾ ਤੋੜ ਕੇ ਨਹੀਂ ਰੱਖਦੇ, ਉਹਦੇ ਮਗਰ ਨਹੀਂ ਤੁਹਾਨੂੰ ਲਾਉਂਦੇ ਵਿਚਾਲੇ ਦੇ ਮਗਰ ਤੋੜ ਕੇ ਲੱਗਿਆ ਫਿਰੀਦਾ ਸੀ। ਕਦੀ ਪਿੰਡ ਟੁਰ ਗਿਆ, ਕਦੀ ਖੁਦੇ ਆ ਗਿਆ। ਕਿਹੜਾ ਕੰਮ ਹੁੰਦਾ ਵੱਡੇ ਨਹੀਂ ਕਰਨ ਦਿੰਦੇ ਕੰਮ। ਮੱਝਾਂ ਵੀ ਰੱਖੀਆਂ ਹਾਂ ਬਾਬਾ? ਡੇਰਾ ਪਿੱਛੇ 2 ਕਨਾਲੀ ਵੇਲੀ ਸੀ ਸਾਡੀ ਸਾਰੀ। ਹੁਣ ਤੇ ਥੋੜਾ ਜਿਹਾ ਥਾਂ ਹੈ ਨਾ, ਪਿੱਛੇ 2 ਕਨਾਲੀ ਵੇਲੀ ਸੀ, ਅੱਧਾ ਵੀਘਾ ਵੇਲੀ ਦਾ ਸੀ। ਵਾਹ ਮੱਝਾਂ ਹਾਂ ਫਿਰ ਦੁੱਧ ਵੇਚਦੇ ਵੀ ਹੁੰਦੇ ਹੋ ਕੋਈ ਨਾ?
ਨਾ ਦੁੱਧ ਮੋਹ ਲੈਂਦੇ ਸਣੇ ਉਦੋਂ ਕੀ ਕਰਦੇ ਹੋਏ ਨੇ ਦੁੱਧ ਨੂੰ ਫਿਰ? ਦੁੱਧ ਲਿਖਦੀ ਆ ਲੱਸੀ ਪੀਂਦੇ ਸਨ ਲੋਕ ਉੱਥੇ ਜਾਵਾਂ ਨੂੰ ਛੱਡਦੇ ਤੇ ਜਿੰਨਾ ਚੁਣਾ ਆ ਪੀ ਲਿਆ ਮੱਖਣ ਮੁੱਖਣ ਘਿਓ ਕੱਢਦੇ ਹੋਣਗੇ ਹਾਂ ਘਿਓ ਕੋਲੋਂ ਪੀਪਿਆਂ ਦੇ ਪੀਪੇ। ਖਾਂਦੇ ਸਨ ਕੋਈ ਐ ਤੇ ਨਹੀਂ ਡਾਲਟਾ ਹੁਣ ਤੁਸੀਂ ਖਾਧਾ ਕਿ ਨਹੀਂ ਘਿਓ ਕਿੰਨੇ ਮੈਂ ਪੀਪੇ ਖਾਧੇ? ਖਾਦਾ ਤੇ ਤਾਂ ਹੀ ਮੈਂ ਲਗਾ ਫਿਰ ਬਿਲਕੁਲ ਦੱਸੋ ਤਾਂ ਸਾਨੂੰ ਥੋੜਾ ਸਾਨੂੰ ਉਹ ਪੁਰਾਣੀ ਯਾਦ ਹੈ ਵੈਨੇ ਬਾਬੇ ਖਾਂਦੇ। ਯਾਦ ਦੱਸੀ ਸਾਨੂੰ ਡਾਲਟਾ ਲੱਭਦਾ ਹੁਣ ਡਾਲਟੇ ਤੇ ਜਬਲੇ ਲੋਕ ਕਿੰਨੇ ਕੁ ਪੀਪੇ ਖਾ ਗਏ ਹੋਣੇ ਤੁਸੀਂ ਬਾਬੇ? ਕੋਈ ਗੱਲ ਸੁਣਾਓ ਐਵੇਂ ਦੀ। ਕਿੰਨੇ ਬੱਚੇ ਮੈਂ ਕਿਹਾ ਤੁਸੀਂ ਕਿੰਨੇ ਪੀਪੇ ਖਾ ਗਏ ਹੋਣੇ? ਹੋਰ ਕਿੰਨੇ ਖਾ ਗਏ ਖੁੱਲਾ ਖਾਂਦੇ ਹੋ? ਖੁੱਲੇ ਜਿੰਨਾ ਦੇ ਲੱਭ ਜਾ ਖਾ ਛੜੀ ਦਾ ਸਹੀ ਹੈ। ਅੱਛਾ ਨਾਲ ਨੂੰ ਦੇ ਪਿੰਡ ਕੋਈ ਸਿੱਖਾਂ ਦਾ ਕੋਈ ਪਤਾ ਤੁਹਾਨੂੰ? ਨਾਲ ਦੇ ਪਿੰਡ ਕਿਹੜੇ ਸਿੱਖ ਰਹਿੰਦੇ ਆ ਸਰਦਾਰ ਕੋਈ ਮਸ਼ਹੂਰ ਹੋ ਜਿਹਦਾ ਨਾਂ ਤੁਹਾਨੂੰ ਯਾਦ ਹੋਵੇ? ਮਸ਼ਹੂਰ ਜਿਹੜੇ ਸਨ ਉਹ ਸ਼ੇਰੇ ਕੋਠੀ ਸੀ। ਅੱਛਾ ਹਾਂ ਉਹਨੂੰ 12 ਮਹੀਨੇ 6 ਮਹੀਨੇ ਬੰਨਣ ਦਾ ਹੁਕਮ ਸੀ ਬੰਦੇ ਨੂੰ। ਇਹ ਬੰਦੇ ਨੂੰ ਬੰਨ ਸਕਦਾ ਸੀ ਉਹ? ਬਣ ਸਕਦਾ ਸੀ, ਸਰਦਾਰ ਸੀ ਉਹ। ਹੂੰ ਦੂਜੇ ਸਾਰੇ ਪੱਠਾ ਅੱਛਾ, ਛੋਟੇ ਅੱਛਾ। ਸਨ। ਸਹੀ। ਹੋਰ ਨਾਲ ਆ ਜਿਹੜੇ ਪਿੰਡ ਨੇ ਤੁਹਾਡੇ ਸਾਧੂ ਘਰਾਇਆ ਹੋ ਗਿਆ ਇੱਧਰ? ਹੋਰ ਸਾਰੇ ਫਿਰ ਆਪੋ ਆਪਣੀ ਘਰੇ ਹੀ ਸਾਰੇ ਚੌਧਰੀ ਸਨ। ਕਿਸੇ ਦਾ ਨਾਮ ਹੁੰਦਾ ਤੁਹਾਨੂੰ ਕੀ ਪਿੰਡ ਦਾ? ਨਹੀਂ ਸਾਧੂ ਦੇ ਮੈਂ ਨਹੀਂ ਜਾਉਂਦਾ। ਇੱਧਰ ਹੋਰ ਕੀ ਪਿੰਡ ਦਾ ਹੁੰਦਾ ਹੋਵੇ? ਆ ਬਾਹਮਣੀਆਂ ਦੇ ਬੌਰੇ ਦੇ ਹਾਂ ਇੱਥੇ ਮੈਂ ਇੱਥੇ ਕੋਈ ਆਇਆ ਸਿੱਖ? ਆ ਇਹ ਵੀ ਬੌਰੇ ਵੀ ਸਿੱਖ ਸਨ, ਬਾਹਮਣੀ ਵੀ ਸਿੱਖ ਸਨ। ਇੱਥੇ ਨਾਂ ਕਿਸੇ ਦਾ ਯਾਦ ਹੈ ਤੁਹਾਨੂੰ? ਨਹੀਂ ਹੋਰ ਮੈਂ ਨਹੀਂ ਸਲਾਮ ਦੇ ਪਿੰਡਾਂ ਦਾ ਨਹੀਂ ਯਾਦ? ਨਹੀਂ ਮੈਂ ਤੇਰੇ ਕਾ ਝੂਠ ਮਾਰ ਛੜਾ, ਮੈਨੂੰ ਕਿਹੜੀ ਲੋੜ ਹੈ? ਨਹੀਂ ਦੱਸਣਾ ਤਾਂ ਸੱਚ ਹੈ ਕਿ ਜੋ ਤੁਹਾਨੂੰ ਨਹੀਂ ਪੁੱਤਰਾ ਉਦੋਂ ਕੋਈ ਜ਼ਿਆਦਾ ਕੋਈ ਨਹੀਂ ਸੀ ਐਡਾ ਕੁਝ। ਉਹ ਵੀ ਦੱਸੋ ਨਾ ਜਿਹੜੇ ਪੈਲੀਆਂ ਚ ਉਹਨਾਂ ਨੂੰ ਕੰਮ ਕਰਦੇ ਸੀ, ਹਾਂ ਜਿਹੜੇ ਸਿੱਖਾਂ ਨਾਲ ਕੰਮ ਕਰਦੇ ਸੀ। ਸਿੱਖਾਂ ਦੇ ਕੰਮ ਕਰਦੇ ਸਨ, ਲੋਕ ਹੀ ਕਰਦੇ ਸਨ ਕਿ ਆਪ ਕਰਦੇ ਸਨ ਉਹ। ਬਸ ਇਸੇ ਤਰ੍ਹਾਂ ਲੋਕ ਲਗਾ ਫਿਰਦਾ ਗੱਡਾ ਗੈਲੇ ਪਿਆ। ਅੱਛਾ ਉਹਨਾਂ ਸਰਦਾਰਾਂ ਦੇ ਪੱਕੇ ਘਰ ਸੀ ਜਿਹੜੇ ਦੋ ਤਿੰਨ ਹੈ ਸਨ? ਹਾਂ ਸਰਦਾਰਾਂ ਦੇ ਪੱਕੇ ਘਰ ਸਨ ਉਹਨਾਂ ਦੇ? ਹਾਂ ਤੁਹਾਡਾ ਵੀ ਪੱਕਾ ਸੀ ਉਸ ਟਾਈਮ ਕਿ ਕੱਚਾ ਸੀ? ਕੱਚਾ ਉਹਦਾ ਪੱਕਾ 12 ਤੇ ਤੁਹਾਡਾ? ਸਾਡਾ ਕੱਚੇ ਉਸ ਟਾਈਮ ਕੱਚੇ ਸੀ। ਉਦੋਂ ਸਾਰਾ ਪਿੰਡ ਹੀ ਕੱਚਾ। ਤੁਹਾਡਾ ਪਿੰਡ ਦਾ ਨੰਬਰਦਾਰ ਕਿਹੜਾ ਹੁੰਦਾ ਬਾਬੇ? ਨੰਬਰਦਾਰ ਉਹ ਮਰ ਖਪ ਗਿਆ ਹੈ। ਕੀ ਸੀ ਉਹਦਾ ਨਾਮ? ਪੀਰਾ ਮੁਸਲਮਾਨ ਸੀ? ਹਾਂ ਗੁਰਾਇਆ ਸੀ। ਹੈਂ? ਗੁਰਾਇਆ ਸੀ। ਪੀਰਾ ਗੁਰਾਇਆ ਮੁਸਲਮਾਨ ਗੁਰਾਇਆ ਸੀ? ਹਾਂ ਹੂੰ ਉਦੋਂ ਪਿੱਛੇ ਕਈ ਆਏ ਲੱਭਣ ਤੇ ਕਈ ਗਏ। ਬਾਬੇ ਇੱਥੇ ਗਰਾਏ ਗਰੂਏ ਬਾਬਾ ਸੁਣਿਆ ਮੁਸਲਮਾਨ ਗਰਾਏ ਦੇ ਉਹ ਸਾਰੇ ਪਿੰਡ ਪੁੰਡ ਜਿਹੜੇ ਨੇ ਉਹ ਸਿੱਖ ਗਰਾਏ ਮੁਸਲਮਾਨ 12 ਪਿੰਡ ਇੱਥੇ ਨੇ, 12 ਪਿੰਡ ਇੱਥੇ ਗੁਰਾਇਆਂ ਦੇ ਨੇ ਤੇ 12 ਪਿੰਡ ਉਹ ਬੁੱਢਾ ਗੁਰਾਇਆ। ਤੁਹਾਡੇ ਪਿੰਡ ਵਿੱਚ ਕੋਈ ਮੁਸਲਮਾਨ ਹੋ ਕੇ ਵੀ ਰਿਹਾ ਹੈ? ਕੋਈ ਗਰਾਇਆ ਸਿੱਖ ਕੋਈ ਮੁਸਲਮਾਨ ਹੋਇਆ ਹੋਏ? ਬਥੇਰੇ ਹੋਏ ਨੇ ਹੋਏ ਸਨ। ਕੋਈ ਨਾਂ ਯਾਦ ਕੋਈ ਕਦੇ ਦਾ ਤੁਹਾਨੂੰ? ਹਾਂ ਕੋਈ ਯਾਦ ਵੀ ਕਿਹੜਾ ਹੋਇਆ ਸੀ ਘਰ ਮੁਸਲਮਾਨ ਹੋ ਗਿਆ ਸੀ ਸਿੱਖ? ਉਹ 2 ਸਾਲ ਉਦੋਂ ਹੋਏ ਸਨ ਮੁਸਲਮਾਨ। ਕਿਹੜੇ ਹੋਏ ਸੀ ਬਾਬੇ? ਉਹਦਾ ਨਾਮ ਮੈਂ ਪੁੱਛਣ ਡਿਆ ਹੋਇਆ ਤੁਹਾਨੂੰ। ਉਹ ਇਦਕੀ ਪੱਤੀ ਜਿਹੜੀ ਹੈ ਸਾਰੀ ਹੋਈ ਸੀ ਮੁਸਲਮਾਨ। ਹਾਂ 1-2 ਸਾਲ ਉਦੋਂ ਹੋ ਗਏ ਸਨ ਲੁੱਟਾ ਮਾਰਾ। ਮੈਂ ਕਿਹਾ 18-20 ਕਰਨੇ। ਅੱਛਾ ਕਿਸੇ ਦਾ ਨਾਂ ਯਾਦ ਹੋਏ? ਕਿਸੇ ਦਾ ਦੱਸ ਦਵੋ ਜਿਹੜਾ ਹੋਇਆ ਸੀ। ਮਰ ਖਪ ਗਏ ਨੇ। ਮਰ ਜਾਣਾ ਹਾਂ ਮਰ ਜਾਣਾ ਬਾਬੇ ਉਹਨਾਂ ਦਾ ਨਾਮ ਕਿੰਨੇ ਬਾਬਾ ਬਤਾ? ਸੂਬਾ ਸੀ, ਬੰਸਾਰ ਸੀ, ਗੁਲਾਮ ਰਸੂਲ ਸੀ, ਬਾਬਾ ਬਹਾਦਰ ਸੀ। ਅੱਛਾ ਅੱਛਾ ਹਾਂ ਇਹ ਮੁਸਲਮਾਨ ਹੋਏ ਸਨ? ਹਾਂ ਅੱਛਾ ਇਹ ਸਿੱਖ ਸਨ ਪਹਿਲੇ? ਗਰਾਏ ਸਿੱਖ ਹਾਂ ਗੁਰਾਈ। ਬਾਅਦ ਮੁਸਲਮਾਨ ਹੋ ਗਏ ਫਿਰ ਗਰਾਈ ਰੱਖੀ ਆਪਣੀ ਜ਼ਾਤ ਗਰਾਈ ਰੱਖੀ ਨਾ? ਹਾਂ ਫਿਰ ਨਾਂ change ਕਰ ਲਿਆ। ਹੁਣ ਗੁਰਾਈ ਆਨੇ ਆ। ਜ਼ਾਹਰੀ ਬਾਤ ਗਰਾਏ ਸਨ ਨਾ ਪਹਿਲਾਂ? ਹਾਂ ਅੱਛਾ ਅੱਛਾ ਹੁਣ ਵੀ ਗਰਾਈ ਨੇ ਆ ਡੇਰੇ ਉਹਨਾਂ ਦੇ ਨੇ ਪਿਛਲੇ। ਸਹੀ ਹੈ ਹਾਂ ਬਾਬੇ ਉਹ ਆਪਣਾ ਗੁਰਦੁਆਰੇ 'ਚ ਕੀ ਪੜ੍ਹਦੇ ਪੁੜਦੇ ਹੁੰਦੇ ਹਾਂ ਕੋਈ ਪਤਾ ਜੇ ਕੋਈ? ਨਹੀਂ ਮੈਨੂੰ ਨਹੀਂ ਪਤਾ ਪੜਨ ਦਾ। ਮੈਂ ਤੈਨੂੰ ਗਰੰਟੀ ਦੇ। ਆਪਣੀ ਈਦ ਕਿੱਥੇ ਪੜਨ ਜਾਂਦੇ ਹੋ? ਅਸੀਂ ਬੰਦੇ ਆਪਣੇ ਵੱਖਰੀ ਈਦ ਪੜੀ ਦੀ ਪਿੰਡ ਦੇ ਕਿ ਉੱਥੇ ਜਾਂਦੇ ਸਾਧੂ ਕੇ ਜਾਂਦੇ ਹੋ? ਪਿੰਡ ਆਪਣੇ ਪਿੰਡ ਹੀ ਪੜ੍ਹਦੇ ਹੋ? ਹਾਂ ਮਸੀਤ ਤੇ ਪੜ ਲੈਂਦੇ ਹੁਣ। ਤੇ ਸਕੂਲ ਹੈ ਸੀ ਪਿੰਡ 'ਚ ਕੋਈ ਨਾ? ਨਹੀਂ ਸਕੂਲ ਸਾਡੇ ਪਿੰਡ ਹੀ ਉਦੋਂ ਉਹ ਸਾਧੂ ਜਾਂਦੇ ਹੋ? ਹਾਂ ਸਾਧੂ ਹੈ ਸੀ ਪਿੰਡ? ਸਕੂਲ ਮਗਰੋਂ ਪਾਏ ਨੇ। ਹਾਂ ਉਸ ਟਾਈਮ ਕੋਈ ਨਹੀਂ ਸੀ? ਉਸ ਤਰ੍ਹਾਂ ਕੋਈ ਨਹੀਂ ਸੀ। ਉਹ ਸਾਧੂ ਨਾ ਕੋਈ ਚੱਕੀ ਦਾਣੇ ਪੀਣ ਵਾਲੇ ਵੀ ਕੋਈ ਨਹੀਂ ਸੀ। ਸਾਧੂ ਹੀ ਤੇ ਕਾਹਦੇ ਨਾਲ ਪੀਂਦੇ ਹੋ ਫਿਰ? ਚੱਕੀਆਂ ਬੀਬੀਆਂ। ਹੱਥ ਨਹੀਂ ਪੀ ਪੂਗੇ ਹਾਂ ਆਟਾ ਪੀ ਲੈਣਾ ਤੇ ਕਾਲੇ ਰੋਟੀਆਂ। ਹਾਂ ਬਾਬੇ ਉਹ ਆਟਾ ਹੀ ਚੱਲਦਾ ਕਿ ਹੋਰ ਵੀ ਕੋਈ ਆਟਾ ਆਇਆ ਸੀ ਮਕਈ ਦਾ ਜਾਂ ਮੱਡਲ ਦਾ? ਨਹੀਂ ਕਈ ਆਪਣਾ ਬਾਜਰੇ ਦੇ ਆਟਾ ਪੀ ਲੈਣਾ ਬੀਬੀਆਂ, ਕਦੀ ਜਵਾਰ ਦਾ ਪੀ ਲੈਣਾ, ਕਦੀ ਕਣਕ ਦੇ ਇੰਨੀ ਹੁੰਦੀ ਨਹੀਂ ਸੀ ਨਾ। ਅੱਛਾ ਅੱਛਾ ਤੇ ਖਾ ਕੇ ਰੋਟੀਆਂ ਦੇ ਨਾਲ ਮੱਖਣ ਹੋਣਾ ਤੇ ਸਾਗ ਹੋਣਾ ਸਾਗ ਹੋਣਾ ਤੇ ਬਾਬੇ ਉਹ ਵੇਲਾ ਸਹੀ ਸੀ ਕਿ ਹੁਣ ਵਾਲਾ ਸਹੀ? ਉਹ ਵੇਲਾ ਸਹੀ ਸੀ। ਉਹ ਵੇਲਾ ਕਾਹਦੇ ਜਿਹਦੇ ਕੋਲ ਬੱਕਰੀ ਉਹ ਵੀ ਉੱਠ ਜਾਉਂਦਿਆ ਚੋ ਛੇਤੀ ਮੈਨੂੰ ਘਾਹ ਹੁੰਦੀ ਹੈ ਪਹਿਲਾਂ ਮੈਂ ਖੜਨਾ ਦੁੱਧ ਮੂੰਹ 'ਚ ਕਿਹੜਾ ਪਾਉਂਦਾ। ਉਮਰਾਂ ਕਿਹੜੀ ਹੈ ਤੇ ਮੇਰੀ ਉਮਰ ਮੇਰੀ ਮੈਨੂੰ ਖੈਰ ਸਲਾਹ ਦੇ।
ਹੋਰ ਕੋਈ ਵਾਕਿਆ ਕੋਈ ਯਾਦ ਨਾਲ ਨੂਲ ਦੇ ਪਿੰਡ ਦਾ ਕੋਈ ਐਵੇਂ ਦਾ ਹੋਇਆ ਨਹੀਂ ਆਪਾਂ ਭਾਈ, ਲੜੇ ਹੁਣ ਸਿੱਖ ਆਪਸ ਚ ਲੜੇ ਨਹੀਂ ਭਾਈ ਮੈਂ ਝੂਠ ਨਹੀਂ ਮਾਰਦਾ, ਮੈਨੂੰ ਕੋਈ ਨਹੀਂ ਲੋੜ ਝੂਠ ਮਾਰਦੇ ਆਪਣੇ ਪਿੰਡ ਦੀ ਇੱਕ ਜਿਹੜੀ ਤਾਂ ਮਾਰ ਦੋ ਬਾਬਾ ਸਾਡੇ ਖਾਤਰ ਹਾਂ ਇੱਕ ਤਾਂ ਮਾਰ ਦੋ ਸਾਡੇ ਖਾਤਰ ਨਾ ਮੈਂ ਨਹੀਂ ਨਹੀਂ ਮਾਰਨਾ ਨਾ ਸਾਡੇ ਲਈ ਮਾਰ ਦੋ ਗਨਾਹ ਅਸੀਂ ਤੇ ਭਾਈ ਜਿਹੜੀ ਗੱਲ ਵੇਖੀ ਹੈ ਉਹ ਸੁਣੀ, ਜਿਹੜੀ ਆਪਣੀ ਅੱਖੀਂ ਵੇਖਦੇ ਰਹੇ ਆ ਉਹ ਤੈਨੂੰ ਦੱਸੀ। ਅੱਛਾ ਬਾਬਾ ਜੀ ਇੱਥੋਂ ਗਏ ਨੇ ਉਹ ਜਿਹੜੇ ਇੱਕ ਦੋ ਘਰ ਤੁਹਾਡੇ ਹਾਂ ਉਹ ਕਿਸ ਟਾਈਮ ਨਿਕਲੇ ਹੈ ਤਾਂ ਉਹਨਾਂ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਉਹ ਸਵੇਰੇ ਸਵੇਰੇ ਤੁਰ ਗਏ ਸਨ, ਨਿਕਲ ਗਏ ਪਰ ਨੁਕਸਾਨ ਘਰ ਛੱਡ ਕੇ ਜੀ ਨਿਕਲ ਗਏ ਚੁੱਪ ਕਰਕੇ। ਨਿਕਲ ਗਏ ਹਾਂ, ਕੋਈ ਤੇ ਤੁਰ ਗਏ ਸਨ, ਪਿੰਡ ਵਾਲਿਆਂ ਨੇ ਉਹਨਾਂ ਕੁਝ ਹੋਇਆ ਉਹਨਾਂ ਕੁਝ ਨਹੀਂ ਨਾ ਕਿਹਾ ਨਾ ਉਹ ਬਟ ਉੱਥੇ ਤੁਰ ਗਏ ਸਨ, ਵੱਡੀ ਵੱਡੀ ਸਿੰਘ ਮੇਲਾ ਸੀ ਉਹਨਾਂ ਦਾ, ਮਟਵੀਂ ਚਲ ਗਏ ਪੱਟੂ ਭਾਈ ਕੇ ਹਾਂ ਗੁਰਦੁਆਰਾ ਸੀ ਉਹਨਾਂ ਦਾ, ਹਾਂਜੀ ਹਾਂਜੀ ਅਜੇ ਵੀ ਆ ਹਾਂ ਉੱਥੇ ਉਹਨਾਂ ਦੀ ਪੁਲਿਸ ਸੀ, ਅੱਛਾ ਉਹ ਇੱਥੋਂ ਉੱਥੇ ਚਲੇ ਗਏ ਸਾਨੂੰ ਉੱਥੇ ਚਲੇ ਜਾਂਦੇ, ਜਿਹੜਾ ਉੱਥੇ ਤੁਰਦਾ ਸੀ ਉਹ 19 ਸਾਲ ਬਾਅਦ ਤੇ ਭਾਰਤ ਦੇ ਦੀ ਤੇ ਪੁਲਿਸ। ਜਦੋਂ ਚਲੇ ਗਏ ਨੇ ਇੱਥੋਂ ਹਾਂ। ਫਿਰ ਆਪਣੇ ਪਿੰਡ ਵੇਖਣ ਆਏ ਕਿ ਨਹੀਂ ਆਏ ਕੋਈ ਨਹੀਂ ਉਦੋਂ ਪਿੱਛੇ ਕੋਈ ਸ਼ਾਇਦ ਕੋਈ ਨਹੀਂ ਆਇਆ ਕੋਈ ਉਹ ਕਿੱਥੇ ਬਾਹਰ ਖੱਪ ਗਏ ਨੇ। ਕੀ ਪਤਾ ਬਾਬਾ ਕੀ ਪਤਾ ਬਾਬਾ ਜਿੰਦਾ ਹੋਣ ਤੇ ਤੂੰ ਜਿੰਦਾ ਹੋ ਸਕਦਾ ਤੂੰ ਨਹੀਂ ਕੋਈ ਹੋ ਸਕਦਾ ਆਹ, ਕਿਉਂ ਮਰ ਗਏ ਨੇ ਸਾਡੇ ਮੁਸਲਮਾਨ ਬਸ ਜਿੰਦਾ ਨੇ ਆਹ, ਹੈਂ? ਆਹ, ਉਹ ਵੀ ਤਾਂ ਉਹ ਘਿਓ ਖਾਂਦੇ ਜਿਹੜਾ ਤੁਸੀਂ ਖਾਂਦੇ ਹੋ ਆਹ। ਬਸ ਜੀ ਵੀ ਜਿੰਨਾ ਕੋਈ ਲਿਖਾ ਕੇ ਆਇਆ ਆ ਜੋ ਉਹ ਉਹਨੇ ਹੁਣ ਬਾਬੇ ਇੰਨੀ ਵੀ ਨਹੀਂ ਉਮਰ ਹੋਣੀ ਆਹ, ਅਗਲੇ ਸਾਡੇ 50 60 ਤੇ ਜਾਣ ਡੇ ਨੇ ਆਹ। ਇਹ ਤੁਸੀਂ ਜਿਹੜਾ 100 ਤੇ ਪੜ ਗਿਆ ਕੋਈ 100 ਉੱਤੇ ਚਲਾ ਗਿਆ ਕੋਈ 90 ਦੇ ਕੋਈ 95 ਦੇ ਅੱਛਾ ਬਾਬੇ ਉਦੋਂ ਵੇਲਾ ਫਿਰ ਸਹੀ ਸੀ ਹੈ ਹਾਂ ਉਦੋਂ ਵੇਲਾ ਸਹੀ ਸੀ, ਹੁਣ ਵੇਲਾ ਕਾਹਦਾ ਈ। ਵੇਲੇ ਅੱਛੇ ਸਨ ਮਹਿੰਗਾਈ ਉਦੋਂ ਹੀ ਬਾਬਾ ਸੀ ਕਿ ਹੁਣ ਬਹੁਤੀ ਆ ਮਹਿੰਗਾਈ ਕਾਹਦੀ ਸੀ ਉਦੋਂ? ਕੀ ਸੀ ਉਦੋਂ ਥੋੜਾ ਦੱਸੋ ਕੀ 25 ਰੁਪਏ ਗੁੜ ਦਾ ਜਿਹੜਾ ਬਾੜਾ, ਅੱਛਾ ਮਾਣ ਇੱਕ 5 ਰੁਪਏ ਦਾ ਆਹ ਅੱਛਾ 25 ਰੁਪਏ ਦੀ ਕਣਕ ਲਿਆਉ, ਕਣਕ ਲਿਆਉਣੀ ਮਾਣ, ਪੰਜਾਂ ਦੀ ਉਹ ਵੀ ਆਹ ਤੇ ਖਾਣੀ ਜਿਹੜੀ ਹੁਣ 4 ਨੂੰ ਨਹੀਂ ਲੱਭਦੀ ਆਹ 4000 ਦੀ ਹੁਣ ਤੋਂ ਉੱਤੇ ਜਾਂਦੀ ਹੈ ਹਾਂ। ਹਾਂ ਹੁਣ ਕੀ ਆ ਉਹ ਭਲੇ ਵਕਤ ਸਨ ਹੈਂ? ਭਾਵੇਂ ਉਹ ਤੋਂ ਪੈਸੇ ਨਹੀਂ ਸਨ ਲੱਗਦੇ, ਤੂੰ ਦੂਜੇ ਰੁਪਈਏ ਸਨ ਉਹ ਚਾਂਦੀ ਦੇ, ਹਾਂ ਆਹ ਕਾਗਜ਼ ਦੇ ਦੇ ਸਨ ਤੇ ਥੱਬੀ ਵੀ ਪਾ ਲਾ ਤੇ ਉਦੋਂ ਇਹਦੇ ਕੋਈ ਪਾਈਏ ਤੇ ਉਸ ਪਤਾ ਲੱਗਦਾ ਸੀ ਇਹਦੇ ਕੋਲ ਪੈਸੇ ਪੈਸੇ ਭਾਰੇ ਹੁੰਦੇ ਹਨ। ਉੱਤੇ ਬੁੱਤ ਸੀ ਉਹਦਾ ਕਹਦੇ ਆਦਮ ਦਾ ਚਾਂਦੀ ਦੇ ਰੁਪਈਆ ਤੇ ਹੁਣ ਭਾਈ ਜਿਹਦੇ ਕੋਲ 10 ਅੱਛਾ ਬਾਬੇ ਉਹ ਇਹ ਜਿਹੜਾ ਵੰਡ ਹੋਈ ਏ ਹਾਂ ਪਾਕਿਸਤਾਨ ਲਹਿਦਾ ਹੋਇਆ ਇੰਡੀਆ ਲਹਿਦਾ ਹੋਇਆ ਅੰਗਰੇਜ਼ਾਂ ਕੋਲੋਂ ਜਿਹੜੀ ਆਜ਼ਾਦੀ ਮਿਲੀ ਇਹ ਚੰਗਾ ਹੋ ਗਿਆ ਕਿ ਨਹੀਂ ਸੀ ਹੋਣੀ ਚਾਹੀਦੀ ਕੀ ਚੰਗਾ ਹੀ ਹੋਇਆ ਹੈ ਕਿ ਹੁਣ ਫਿਰ ਮੁਸਲਮਾਨ ਤਲ ਭਰਾ ਬਣ ਗਏ ਨੇ, ਮੁਸਲਮਾਨ ਆ ਗਏ ਤੇ ਤਲ ਤੁਰ ਗਏ ਉਹ ਇੱਥੇ ਗਾਲ ਨਹੀਂ ਸਨ ਕਰਨ ਦੇ ਕਿਸੇ ਨੇ, ਹੁਣ ਜਿੱਥੇ ਮਰਜ਼ੀ ਕੋਈ ਕਰਦਾ ਪਿਆ 10 ਲੋਕ ਕਰਦੇ ਤੇ ਖਾਂਦੇ ਨੇ। ਨਾਜ਼ਰੀਨ 1947 ਦੇ ਵੰਡ ਵੇਲੇ ਦੀਆਂ ਮਜ਼ੀਦ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ